व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत विचलियां घट गिनतियां ते दलितां नूं ਇਹ ਸਮਝ ਲੈਣਾ ਚਾਹੀਦਾ ਹੈ ਕਿ ਕਾਂਗਰਸ ਤੇ ਬੀਜੇਪੀ ਹਿੰਦੂਤਵਾ ਦੇ ਦੋ ਸਿੱਕੇ ਦੇ ਜਿਹੜੇ ਪਹਿਲੂ ਨੇ। ਸੋ ਰਾਹੁਲ ਗਾਂਧੀ ਦੀ ਭਾਰਤ ਜੋੜੋ ਮੁਹਿੰਮ ਤੋਂ ਵੀ ਘਟ ਗਿਣਤੀਆਂ ਅਤੇ ਦਲਿਤਾਂ ਨੂੰ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ। ਸਾਡੇ ਲਈ ਇੱਕ ਪਾਸੇ ਫਨੀਅਰ ਸਾਪ ਹੈ ਅਤੇ ਦੂਸਰੇ ਪਾਸੇ ਡੂੰਘਾ ਸਮੁੰਦਰ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚਰਨ ਸਥਾਨ ਤੋਂ ਨਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕੋ ਸਿੱਕੇ ਦੇ ਦੋ ਪਹਿਲੂ ਔਰ ਬਰਡਸ ਆਫ ਦਾ ਸੇਮ ਫੈਦਰ, ਇੱਕੋ ਹੀ ਨਸਲ। ਤੇ ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ ਮੱਝਾਂ ਦੀਆਂ ਭੈਣਾਂ ਮੱਝਾਂ, ਸੋ ਇੱਕੋ ਹੀ ਨਸਲ। ਹੁਣ ਇਸ ਟੌਪਿਕ ਨੂੰ ਮੈਂ ਇਸ ਲਈ ਵੀ ਡਿਸਕਸ ਕਰ ਰਿਹਾ, ਹਾਲਾਂ ਮੇਰੇ ਮਾਈਂਡ 'ਚ ਵੀ ਸੀ। ਸਾਡੇ ਮਿੱਤਰ ਮਲਕ ਸਾਹਿਬ, ਉਹਨਾਂ ਦੀ 2 ਦਿਨ ਪਹਿਲਾਂ ਕਾਲ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਇੱਕ ਵਾਰ ਫਿਰ ਰਾਹੁਲ ਗਾਂਧੀ ਆਪਣਾ ਭਾਰਤ ਜੋੜੋ ਮੁਹਿੰਮ ਦੇ ਨਾਂ ਥੱਲੇ ਡਿਊਪ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਦਲਿਤ ਭਾਈਚਾਰੇ ਨੂੰ, ਮੁਸਲਮਾਨਾਂ ਨੂੰ, ਕਿਉਂਕਿ ਉਹ ਇੱਕ ਪਾਸਿਓਂ ਹਿੰਦੂ ਤਵੀਆਂ ਤੋਂ ਸਤੇ ਹੋਏ ਨੇ ਔਰ ਉਹਨਾਂ ਨੂੰ ਇਹ ਭਾਰਤ ਜੋੜੋ ਦੇ ਨਾਂ ਥੱਲੇ ਤੇ ਸੈਕੂਲਰਿਜ਼ਮ ਔਰ ਫਲਾਣਾ ਢਿਮਕਾ, ਉਹੀ ਜਿਹੜੀ ਇੱਕ ਨਵੀਂ ਡਿਸੈਪਸ਼ਨ ਉਹਦੇ 'ਚ ਜਿਹੜੀ ਹੈ ਕ੍ਰੀਏਟ ਕੀਤੀ ਜਾ ਰਹੀ। ਔਰ ਕੁਛ ਜਿਹੜੇ ਨੇ ਉਸ ਕਰਾਊਡ 'ਚ ਨਜ਼ਰ ਵੀ ਆਉਂਦਾ ਜਿਵੇਂ ਇੱਕ ਪਾਸਿਓਂ ਕੁੱਟ ਖਾ ਕੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇੱਧਰੋਂ ਸ਼ਾਇਦ ਕੋਈ ਰਾਹਤ ਮਿਲੇ। ਸੋ ਉਹਨਾਂ ਦਾ ਕਹਿਣਾ ਸੀ, ਐਂਡ ਰਾਈਟਲੀ ਸੋ, ਕਿ ਇਸ ਪ੍ਰਤੀ ਸਾਨੂੰ ਵਾਰਨ ਕਰਨਾ ਚਾਹੀਦਾ ਹੈ ਘੱਟ ਗਿਣਤੀਆਂ ਨੂੰ ਵੀ, ਮਾਈਨੋਰਟੀਜ਼ ਨੂੰ ਵੀ, ਮੁਸਲਮਾਨ, ਈਸਾਈ, ਬੋਧੀ, ਜੈਨੀ ਔਰ ਖ਼ਾਸ ਤੌਰ 'ਤੇ ਸਾਡੇ ਦਲਿਤ ਵੀਰ ਭੈਣਾਂ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਮੂਲ ਨਿਵਾਸੀ, ਕਿ ਭਾਈ ਇਸ ਧੋਖੇ ਦੇ ਵਿੱਚ ਨਾ ਫਸਿਓ, ਕਿਉਂਕਿ ਅਲਟੀਮੇਟਲੀ ਇਹਨਾਂ ਦੋਨਾਂ ਦਾ ਹੀ ਏਜੰਡਾ ਹਿੰਦੂਤਵ ਹੈ। ਔਰ ਸਿੱਖਾਂ ਤੋਂ ਬਿਹਤਰ ਇਹਨੂੰ ਕੌਣ ਜਾਣਦਾ? ਜਦੋਂ ਦਰਬਾਰ ਸਾਹਿਬ 'ਤੇ ਫੁੱਲ ਸਕੇਲ ਫੌਜੀ ਹਮਲਾ ਹੁੰਦਾ ਹੈ, ਟੋਟਲ ਵਾਰ, ਕਾਂਗਰਸ, ਇੰਦਰਾ ਗਾਂਧੀ, ਨਵੰਬਰ 84 ਜਿਹਦਾ ਪਿਓ ਰਾਹੁਲ ਗਾਂਧੀ ਦਾ ਜਿਹੜਾ ਤਖਤ 'ਤੇ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਤਿਲਕ ਲਾ ਕੇ ਬਹਿੰਦੇ, ਫਿਰ ਇਹ ਵੀ ਛੋਕਰਾ ਰਾਹੁਲ ਗਾਂਧੀ ਜਿਹੜਾ ਹਮੇਸ਼ਾ ਜਦੋਂ ਆਪਣੀ ਦਾਦੀ ਨੂੰ ਯਾਦ ਕਰਦਾ ਹੈ ਜਾਂ ਪਿਓ ਨੂੰ ਕਰਦਾ ਹੈ ਤੇ ਇਹਨੂੰ ਨਜ਼ਰ ਆਉਂਦਾ ਹੈ ਕਿ ਬਹੁਤ ਧੱਕਾ ਹੋਇਆ। ਪਰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਹਿੰਦੂਤਵਾ ਦੀ ਆਈਡੀਓਲੋਜੀ ਜਿਹੜੀ ਹੈ ਉਸ ਨੂੰ ਅਸੀਂ ਵੀ ਉਨਾ ਹੀ ਮੰਨਦੇ ਹਾਂ। ਇਹਨੇ ਗੁਜਰਾਤ ਦੀਆਂ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਅਸੀਂ ਦੇਖਿਆ ਕਿ ਕਿਵੇਂ ਗੁਜਰਾਤ ਦੇ ਮੰਦਰਾਂ 'ਚ ਜਾ ਕੇ ਉਹਨੇ ਟੱਲ ਖੜਕਾਏ। ਉਸ ਦੇ ਸਪੋਕਸਪਰਸਨ ਨੇ ਇਹ ਕਲੇਮ ਕੀਤਾ ਮੋਟਾ ਜਨੇਊ ਦਿਖਾ ਕੇ ਕਿ ਜੀ ਰਾਹੁਲ ਗਾਂਧੀ ਤਾਂ ਸ਼ਿਵਜੀ ਭਗਤ ਹੈ, ਉਹ ਤਾਂ ਬਿਲਕੁਲ ਉਹਦੀ ਜਿਹੜਾ ਉਹ ਡਿਵਾਊਟ ਬ੍ਰਾਹਮਣ ਹੈ। ਔਰ ਇਸ ਦੇ ਲਈ ਈਵਨ ਪੁਸ਼ਕਰ ਤੀਰਥ 'ਤੇ ਜਾ ਕੇ ਉਹਨਾਂ ਪ੍ਰੋਤਾਂ ਤੋਂ ਵੀ ਕਢਵਾਇਆ ਕਿ ਕੌਲ ਬ੍ਰਾਹਮਣ ਜਿਹੜਾ ਹੈ ਉਹ ਉਸ ਦਾ ਜਿਹੜਾ ਉਹ ਟਿੱਪੜਾ ਹੈ ਉਹਦੇ ਵੰਸ਼ਜ ਹੈ। ਔਰ ਸਾਰੀ ਗੁਜਰਾਤ ਆਪਣੀ ਵਿਜ਼ਿਟ ਦੇ ਵੇਲੇ ਨਾ ਇਹ ਕਿਸੇ ਜਿਹੜਾ ਮਸਜਿਦ 'ਚ ਗਿਆ, ਨਾ ਕਿਸੇ ਬੁੱਧਿਜ਼ਮ ਦੇ ਟੈਂਪਲ 'ਚ ਗਿਆ, ਨਾ ਕਿਸੇ ਗੁਰਦੁਆਰੇ 'ਚ ਗਿਆ, ਕਿਉਂਕਿ ਹਿੰਦੂਆਂ ਨੂੰ ਖੁਸ਼ ਕਰਨਾ ਸੀ। ਔਰ ਕੋਈ ਪਾਲਿਸੀ ਐਸੀ ਨਹੀਂ ਹੈ ਜਿਸ ਮੁੱਦੇ ਦੇ ਉੱਤੇ ਇਹਨਾਂ ਦੀ ਲਾਈਨ ਡਿਫਰੈਂਟ ਰਹੀ ਹੋਵੇ। ਔਰ ਇਹਨੂੰ ਬਹੁਤਾ ਪਿੱਛੇ ਵੀ ਜੇ ਨਾ ਜਾਈਏ ਤੇ ਅਸੀਂ ਈਵਨ ਵਿਦਨ ਪਾਰਲੀਮੈਂਟ ਵੀ, ਔਰ ਇਹੀ ਗੱਲ ਜਦੋਂ ਅਸੀਂ ਅਰਵਿੰਦ ਕੇਜਰੀਵਾਲ ਦੇ ਹਵਾਲੇ ਨਾਲ ਵੀ ਕਰਦੇ ਹਾਂ। ਹੁਣ ਜੇ ਤੁਸੀਂ ਬਿਆਨਬਾਜ਼ੀਆਂ ਦੇਖੋ, ਜਿਵੇਂ ਪੰਜਾਬ 'ਚ ਚੱਲ ਰਿਹਾ ਹੈ ਜੀ, ਸੈਸ਼ਨ ਗਵਰਨਰ ਨੇ ਬੁਲਾਉਣ ਤੋਂ ਨਾ ਕਰਤੀ, ਸਪੈਸ਼ਲ ਕੌਨਫੀਡੈਂਸ ਸੈਸ਼ਨ, ਗੁਜਰਾਤ ਦੇ ਵਿੱਚ ਛਾਪੇ ਪੈ ਰਹੇ ਨੇ ਔਰ ਅਰਵਿੰਦ ਕੇਜਰੀਵਾਲ ਤੋਂ ਘਬਰਾ ਗਈ ਬੀਜੇਪੀ। ਅਰਵਿੰਦ ਕੇਜਰੀਵਾਲ ਵੀ ਕਹਿੰਦਾ ਜਿਵੇਂ ਮੈਂ ਹੀ ਬਦਲ ਪੜਨੇ। ਹੁਣ ਇਹ ਵੀ ਸਾਰਾ ਰਲ ਮਿਲ ਕੇ, ਜਿਹਨੂੰ ਉਹ ਪਾਕਿਸਤਾਨੀ ਭਰਾ ਸਾਡੇ ਨੂਰਾ ਕੁਸ਼ਤੀ ਕਹਿੰਦੇ, ਨੂਰਾ ਕੁਸ਼ਤੀ ਹੈ। ਕਿਉਂਕਿ ਬੀਜੇਪੀ ਇਸ ਗੱਲੋਂ ਵੀ ਦੇਖਦੀ ਹੈ ਕਿ ਵੀ ਜੇ ਇਹ ਜਿਹੜੀਆਂ ਧਿਰਾਂ ਨੇ ਜਿਨ੍ਹਾਂ 'ਚ ਰੀਜਨਲ ਪਾਰਟੀਜ਼, ਕੋਈ ਨਤੀਸ਼ ਕੁਮਾਰ ਆ ਗਿਆ, ਹੁਣ ਓਮ ਪ੍ਰਕਾਸ਼ ਚੌਟਾਲਾ ਦੀ ਬਰਸੀ 'ਤੇ ਇਕੱਠੇ ਹੋਣਾ, ਨਿੱਕੀਆਂ ਮੋਟੀਆਂ ਰੀਜਨਲ ਕੋਈ ਇਸ ਕਿਸਮ ਦਾ, ਉਹ ਇਹ ਸਾਬਤ ਕਰਨਾ ਚਾਹੁੰਦੇ ਨੇ ਜੀ ਨਾ ਸਾਨੂੰ ਇਹਨਾਂ ਤੋਂ ਡਰ ਹੈ। ਕਾਂਗਰਸ ਨਾਲ ਤਾਂ ਪਹਿਲਾਂ ਹੀ ਉਹਦਾ ਤਾਂ ਸਾਥ ਸਾਥ ਇਹਨਾਂ ਨੇ ਕੱਢਿਆ ਹੋਇਆ ਤੇ ਉਹ ਕੇਜਰੀਵਾਲ ਨੂੰ ਉਭਾਰ ਰਹੇ ਨੇ ਇਸ ਲੈਵਲ ਦੇ ਉੱਤੇ ਜਾ ਕੇ, ਤਾਂ ਕਿ ਰੀਅਲ ਆਪੋਜੀਸ਼ਨ ਇਹ ਲੱਗੇ ਵੀ ਬਹੁਤ ਵੱਡਾ ਹੈ। ਫਿਰ ਉਹ ਤਾਂ ਫੁਸਕ ਹੋਣਾ ਹੀ ਹੋਣਾ, ਉਹ ਤਾਂ ਖੜੇ ਹੀ ਇਹਨਾਂ ਦੇ ਕੀਤੇ ਹੋਏ ਨੇ ਸਾਰੇ। ਅੰਨਾ ਹਜ਼ਾਰੇ ਦੀ ਉਹ ਸਾਰੀ ਜਿਹੜੀ ਡਰਾਮੇਬਾਜ਼ੀ ਸੀ ਉਹ ਬਣਾਉਣ ਦੀ ਕਿ ਜੀ ਇਨਸਾਫ ਦੇ ਲਈ ਔਰ ਕਰਪਸ਼ਨ ਫਰੀ ਇੰਡੀਆ, ਔਰ ਦੂਜਾ ਕਿਹੜਾ ਉਹ ਲੋਕਾਚਾਰਿਆ ਕਿ ਕੀ ਬਣਾਉਣਾ ਸੀ, ਉਹ ਮੁੜ ਕੇ ਨਾ ਅੰਨਾ ਹਜ਼ਾਰੇ ਲੱਭਿਆ ਨਾ ਉਹਦੇ 'ਚੋਂ ਹੀ
ਰਾਮਦੇਵ ਜਿਹੜਾ ਹੈ ਉਹ ਕਾਸਟ ਕੀਤਾ, ਉਹਦੇ ਚੋਂ ਹੀ ਅਰਵਿੰਦ ਕੇਜਰੀਵਾਲ ਨਿਕਲਿਆ। ਸੋ ਇਹ ਹੀ ਸਾਡੀ ਵਾਰਨਿੰਗ ਹੈ ਕਿ ਭਾਈ ਇਹਨਾਂ ਚੋਂ ਕੁਛ ਵੀ ਕੱਢਣ ਪਾਉਣ ਨੂੰ ਨਹੀਂ, ਇਹ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ, ਇੱਕੋ ਹੀ ਜਿਹੜਾ ਚਿਪਸ ਆਫ ਦਾ ਸੇਮ ਡੈਵਲ, ਇੱਕੋ ਹੀ ਸ਼ੈਤਾਨ ਉਹਨੇ ਆਪਣੀ ਸੱਜੀ ਵੱਖੀ ਚੋਂ ਹੱਡੀ ਕੱਢੀ ਤੇ ਕਾਂਗਰਸ ਬਣਾ ਦਿੱਤੀ, ਖੱਬੀ ਚੋਂ ਕੱਢੀ ਤੇ ਬੀਜੇਪੀ ਬਣਾ ਦਿੱਤੀ, ਤੇ ਵਿਚਕਾਰਿਓਂ ਜਿਵੇਂ ਕੱਢੀ ਤਾਂ ਕੇਜਰੀਵਾਲ ਬਣਾ ਦਿੱਤਾ। ਉਹ ਫੈਮਿਨਿਨ ਜਿਹਾ ਹੈ ਜੀ, ਉਹਦੀ ਸ਼ਕਲੋਂ ਹੀ ਲੱਗਦਾ ਕਿ ਝੂਠਾ ਜਿਹਾ ਬੰਦਾ ਹੈ, ਲੇਕਿਨ ਕਿਵੇਂ ਲੋਕਾਂ ਨੂੰ ਡਿਊਪ ਕੀਤਾ ਜਾਂਦਾ ਹੈ। ਸੋ ਇਹੀ ਸਾਡੀ ਹਦਾਇਤ ਹੈ ਕਿ ਭਾਈ ਬਾਮੁਲਾਜ਼ਾ ਹੋਸ਼ਿਆਰ, ਬਚੋ ਬਚੋ ਬਚੋ, ਇਧਰ ਵੀ ਹਿੰਦੂ ਤਵੀ, ਉਧਰ ਵੀ ਹਿੰਦੂ ਤਵੀ, इधर हार्ड रॉक, उधर समुंदर, इधर खड़पा सप, उधर बघियाड़, और रस्ता असी अपना बनाइए। और भारत दियां घट गिणतियां, भारत दे निमाणे नताणे लोग, दलित धड़े हुए जिहड़े ओप्रैस्ड सप्रैस्ड ने, वो एक झंडे थल्ले आण और आके इस ब्राह्मणवाद दे दैंत दा लॉक स्टॉक एंड बैरल इस नूं जिहड़ा डिस्ट्रॉय करन, तां कि साउथ एशिया दे होराइजन ते ਜਿਹੜਾ ਉਹ ਆਜ਼ਾਦੀ ਦਾ ਸੂਰਜ ਵੀ ਔਰ ਬਰਾਬਰੀ ਦਾ ਸੂਰਜ ਵੀ ਚਮਕੇ। ਔਰ ਅੱਜ ਮੈਂ ਮਿਸ ਨਹੀਂ ਕਰਾਂਗਾ ਅੱਜ ਦਾ ਵਿਚਾਰ ਸ੍ਰੀ ਰਾਗ ਮਹੱਲਾ ਪਹਿਲਾ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਰਾਮ ਨਾਮ ਮਨ ਬੇਦਿਆ ਅਵਰ ਕੇ ਕਰੀ ਵਿਚਾਰ, ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖ ਸਾਰ, ਜਿਉ ਭਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ, ਮਨ ਰੇ साची खसम रजाए, जिन तन मन साज सिगारिया तिस सेती लिव लाए। राहो राहो दी तो केंद्री नुकता है कि हे मेरे मन, सच दे उत्ते खलो के ये समझ कि खुदा दी रज़ा दे विच रहना और उही रज़ा च रहना सच दा जीवन है, क्योंकि वो सच रूप है। मन रे साची खसम रजाए, जिन तन मन साज सिगारिया तिस सेती लिव लाए, कि जिन्हें जिस वाहिगुरु ने खुदा ने सानू तन मन धन दिता है, सानू बनाया शंगारिया, उस दे नाल लिव ला के रखो, उसकी बंदगी च जुड़ो। राम नाम मन बेदिया अवर के करी विचार, कि मेरे लिए हुण होर गल्लां दे लई वक्त नहीं है, मैं की विचार करा, मैं तां उस रब दे खुदा दे प्यार दे नाम दे तीर नाल बिन्निया होया है, उस दे विच शब्द सुरत सुख उपजै प्रभ रातो सुख सार। मेरी सुरत शब्द दे विच पुड़ी हुई है, उस चों सुख निकलदा है, और यही रब दे नाल रत्या होना ही सुख दा कारण है। ज्यों पावै त्यों राख तूं मैं हर नाम आधार, कि हे वाहिगुरू जिवें तेरी रज़ा है मैनू रख, तेरा नां ही मेरे जीवन दा आधार है। तन बैसंतर होमी है एक रत्ती तोल कटाए, तन मन समदा जे करी अन दिन अगन जलाए, हर नामै तुल ना पुजे जे लख कोटि कर्म कमाए। हुण ब्राह्मणवादियां दे कर्म कांड रिचुअल यग होम, कि होम करन दे विच समग्री हुंदी है, किन्ना कुछ अग देवते नूं खुश कर रहे हुंदे ने, और इहदे च गुरु साहब फरमांदे ने कि भाई जे मैं अपने शरीर दे टुकड़े टुकड़े करके भी उस नूं अग दे हवाले कर दियां, तन बैसंतर होमी है एक रत्ती टोर कटाए, तो मैं अपना शरीर और मन इन्हां दोनों नूं ही समग्री बना के फायरवुड बना के इस अग दे विच सुट दियां, दिन और रात मैं इस दे विच सड़ा, हर नामै तुल ना पुजे जे लख कोटि कर्म कमाए। इस सब दे बावजूद भी मैं उहदे नेड़े तेड़े भी नहीं पहुँच सकता, ਜਿਹੜੇ कि रब की याद विच जुड़े हुए ने, हर नामे तुल वाहिगुरू दे नाम दे तुल, जिहड़ी मेरी ये प्रैक्टिस है अपना टुकड़े टुकड़े करके अग दे हवाले होम करन दे, ये भी उस दे बराबर नहीं पहुँच सकता। अर्ध शरीर कटाई है सिर करवत धराए, तन है मंचल गाड़ी है भी मन ते रोग ना जाए, हर नामे तुल ना पुजे सब डिठी ठोक वजाए। बनारस दे विच एक वड्डा आरा हुंदा सी, और ब्राह्मणा ने ये प्रचारिया होया सी कि जिहड़ा इस आरे दे नाल आके अपना तन कटवाए, अपने आप दा एंड करे, वो सीधा बैकुंठ नूं जांदा, सीधा विष्णुपुरी जांदा। बड़े बड़े राजे महाराजे दूजे तीजे आके अपनी जदाद उन्हां दे हवाले कर दिंदे सी, तो उस आरे दे नाल अपने आप नूं चरवांदे सी। वो अंग्रेज़ां दे वेले तक भी रहा, उन्होंने
ਬੈਨ ਕੀਤਾ। ਔਰ ਇਸੇ ਤੇ ਹੀ ਕਬੀਰ ਸਾਹਿਬ ਦਾ ਇੱਕ ਸ਼ਬਦ ਜਿਹੜਾ ਗੁਰਬਾਣੀ 'ਚ ਹੈ ਕਿ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹੇ ਕਾਹੇ ਕੋ ਮਾਰੇ। ਹੁਣ ਕਰਵਤ ਆਰੇ ਨੂੰ ਕਹਿੰਦੇ ਨੇ ਕਿ ਕਰਵਤ ਭਲਾ ਨਾ ਕਰਵਟ ਤੇਰੀ, ਕਿ ਮੈਂ ਆਪਣੇ ਆਪ ਨੂੰ ਕਰਵਤ ਨਾਲ ਚਿਰਾਣ ਨੂੰ ਤਿਆਰ ਹਾਂ, ਪਰ ਤੂੰ ਮੇਰੇ ਤੋਂ ਜਿਹੜਾ ਉਹ ਪਾਸਾ ਨਾ ਮੋੜ। ਕਰਵਤ ਭਲਾ ਨਾ ਕਰਵਟ ਤੇਰੀ, ਨਾ ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹੇ ਕਾਹੇ ਕੋ ਮਾਰੇ। ਕਿ ਤੂੰ ਕਰਵਟ ਲੈਂਦਾ, ਤੂੰ ਪਿੱਠ ਮੋੜ ਲਈ ਹੈ ਮੇਰੇ ਵੱਲ, ਇਹ ਪਿੱਠ ਦਾ ਮੋੜਨਾ ਮੈਨੂੰ ਮਾਰਨਾ, ਕਰਵਤ ਨਾਲ ਚਰਾਇਆ ਜਾਣਾ ਮੈਨੂੰ ਜਿਹੜਾ ਕਬੂਲ ਹੈ। ਹੁਣ ਇਹ ਕਰਵਤ ਇਹ ਸੀ। ਦੂਸਰਾ, ਪਹਾੜਾਂ ਤੇ ਚੜ੍ਹ ਜਾਂਦੇ ਸੀ ਕਿ ਭਾਈ ਹੁਣ ਸੰਨਿਆਸ ਦੇ ਨਾਂ ਥੱਲੇ, ਈਵਨ ਪੰਜਾਬ ਦਾ ਚੀਫ ਮਿਨਿਸਟਰ ਭੀਮ ਸੈਨ ਸੱਚਰ ਜਦੋਂ ਉਹਨੇ ਸੰਨਿਆਸ ਲਿਆ, ਆਰੀਆ ਸਮਾਜੀ ਸੀ, ਉਹ ਫਿਰ ਜੰਗਲਾਂ 'ਚ ਉੱਤੇ ਚਲੇ ਜਾਂਦੇ ਸੀ, ਪਹਾੜਾਂ ਪੂੜਾਂ 'ਤੇ, ਜਾਂ ਜਾਨਵਰ ਖਾ ਜਾਂਦੇ ਸੀ ਜਾਂ ਬਰਫ਼ ਦੇ ਵਿੱਚ ਗਲ ਜਾਂਦੇ ਸੀ। ਪਰ ਇਹ ਵੀ ਇਹਨਾਂ ਦਾ ਵਿਸ਼ਵਾਸ ਸੀ ਕਿ ਉਸ ਬਰਫ਼ ਦੇ ਵਿੱਚ ਜੇ ਗਲਣ ਦੇ ਨਾਲ ਜਿਹੜਾ ਉਹ ਸਿੱਧਾ ਵਿਸ਼ਨੂੰ ਦੁਆਰ ਪਹੁੰਚ ਜਾਈਦਾ। ਉਹਨੂੰ ਵੀ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ। ਅਰਧ ਸਰੀਰ ਕਟਾਈ ਹੈ ਸਿਰ ਕਰਵਤ ਧਰਾ ਹੈ, ਕਿ ਭਾਵੇਂ ਆਰੇ ਦੇ ਥੱਲੇ ਰੱਖ ਕੇ ਅੱਧਾ ਸਿਰ ਕਟਾ ਲਓ, ਅੱਧੇ 2 ਟੁਕੜੇ ਕਰਾ ਲਓ। ਤਨ ਹੈਮੰਚਲ ਗਾਲੀ ਹੈ, ਹਿਮ ਆਂਚਲ ਪਹਾੜ, ਹਿਮਾਚਲ ਜਿਹਦੇ 'ਚੋਂ ਫਿਰ ਬਣਿਆ, ਕਿ ਭਾਵੇਂ ਤਨ ਹਿਮਾਚਲ ਗਾਲੀ ਹੈ, ਪੀ ਮਨ ਤੇ ਰੋਗ ਨਾ ਜਾਏ, ਕਿ ਵੀ ਤੁਸੀਂ ਉਹ ਪਹਾੜੀਆਂ 'ਚ ਹਿਮਾਲਿਆ ਜਾ ਕੇ ਆਪਣਾ ਤਨ ਗਾਲ ਦਿਓ, ਫਿਰ ਵੀ ਇਹ ਹਉਮੈ ਦੇ ਰੋਗ ਨੇ ਨਹੀਂ ਜਾਣਾ। ਹਰ ਨਾਮੇ ਤੁਲਨਾ ਪੂਜਈ ਸਭ ਡਿੱਠੀ ਠੋਕ ਵਜਾਏ, ਕਿ ਭਾਈ ਮੈਂ ਤਾਂ ਹਰ ਪਾਸਿਓਂ ਟੈਸਟ ਕਰਕੇ ਦੇਖ ਲਿਆ, ਠੋਕ ਵਜਾ ਕੇ ਦੇਖ ਲਿਆ ਕਿ ਕੋਈ ਵੀ ਚੀਜ਼ ਰੱਬ ਦੇ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦੀ। ਕੰਚਨ ਕੇ ਕੋਟ ਦੱਤ ਕਰੀ, ਬਹੁ ਹੈਵਰ ਗੈਵਰ ਦਾਨ, ਭੂਮ ਦਾਨ ਗਊਆਂ ਕਣੀ, ਪੀ ਅੰਤਰ ਗਰਭ ਗੁਮਾਨ, ਰਾਮ ਨਾਮ ਮਨ ਬੇਦਿਆ, ਗੁਰ ਦੀਆ ਸੱਚ ਦਾਨ। ਦਾਨ ਦੀ ਮਹਿਮਾ, ਹੁਣ ਬ੍ਰਾਹਮਣਾਂ ਨੇ ਇੰਨੀ ਦਾਨ ਦੀ ਮਹਿਮਾ ਬਣਾਈ ਹੋਈ ਸੀ ਕਿ ਵੀ ਜੇ ਤੁਸੀਂ ਘੋੜੇ ਦਾਨ ਕਰੋ ਤੇ ਫਿਰ ਇਹ ਫਲ, ਜੇ ਹਾਥੀ ਦਾਨ ਕਰੋ ਇਹ ਫਲ। ਉਹ ਬਾਹਮਣ ਲਾਹੌਰ 'ਚ ਕੋਹਿਨੂਰ ਹੀਰਾ ਦਾਨ ਕਰਾਉਣ ਤੱਕ ਪਹੁੰਚ ਗਏ ਸੀ। ਮਹਾਰਾਜਾ ਰਣਜੀਤ ਸਿੰਘ ਡੈਥ ਬੈੱਡ ਤੇ ਹੈ ਕਿ ਜੀ ਬਿਮਾਰੀ ਖਤਮ ਹੋ ਜਾਏਗੀ, ਇਹ ਭੇਜ ਦਿਓ ਜਗਨਨਾਥਪੁਰੀ। ਹੁਣ ਇਸ ਲੈਵਲ ਤੱਕ ਦਾਨ ਦੀ ਜਿਹੜੀ ਆ ਉਹ ਕਹਾਣੀਆਂ ਬਣਾਈਆਂ ਹੋਈਆਂ ਸੀ। ਹੁਣ ਇਸ ਦੇ ਉੱਤੇ ਵੀ ਗੁਰੂ ਸਾਹਿਬ ਨੇ ਬ੍ਰਾਹਮਣਾਂ ਦਾ ਇਹ ਜਿਹੜਾ ਦਾਨ ਦੀ ਮਹਿਮਾ ਦੀ ਲਾਈਨ ਸੀ, ਔਰ ਇਸੇ ਲਈ ਸਿੱਖੀ 'ਚ ਦਾਨ ਦਾ ਕੋਈ ਕਾਨਸੈਪਟ, ਸਿੱਖੀ 'ਚ ਵੰਡ ਕੇ ਛਕਣਾ, ਤੁਸੀਂ ਲੋੜਵੰਦ ਦੇ ਨਾਲ ਸ਼ੇਅਰ ਕਰ ਦਿਓ। ਦਾਨ 'ਚ ਤਾਂ ਇੱਕ ਦਾਤਾ ਇੱਕ ਮੰਗਤਾ ਹੈ, ਪਰ ਇਹਨਾਂ ਨੇ ਐਸੇ ਕਿਉਂਕਿ ਲੈਣਾ ਸੀ ਅਮੀਰਾਂ ਤੋਂ, ਰਾਜਿਆਂ ਤੋਂ, ਸੇਠਾਂ ਤੋਂ, ਤੇ ਦਾਨ ਦੀ ਮਹਿਮਾ ਗਾਈ ਹੋਈ ਸੀ। ਕੰਚਨ ਕੇ ਕੋਟ ਦੱਤ ਕਰੀ, ਗੁਰੂ ਸਾਹਿਬ ਕਹਿੰਦੇ ਜੀ ਜੇ ਕੋਈ ਕਿਲਾ ਸੋਨੇ ਦਾ ਬਣਾ ਕੇ ਦਾਨ ਕਰਦੇ ਬ੍ਰਾਹਮਣ ਨੂੰ, ਬਹੁ ਹੈਵਰ ਗੈਵਰ ਦਾਨ, ਹੈਵਰ ਘੋੜਿਆਂ ਨੂੰ ਕਹਿੰਦੇ ਨੇ, ਗੈਵਰ ਹਾਥੀਆਂ ਨੂੰ ਕਹਿੰਦੇ ਨੇ, ਕਿ ਘੋੜੇ ਤੇ ਹਾਥੀ ਵੀ ਦਾਨ ਕਰੇ। ਭੂਮ ਦਾਨ ਗਊਆਂ ਕਣੀ, ਫਿਰ ਗਊ ਦਾ ਦਾਨ ਬੜਾ ਪਵਿੱਤਰ ਮੰਨਿਆ ਜਾਂਦਾ ਸੀ। ਜ਼ਮੀਨ ਦਾਨ ਕਾ, ਉਹਨਾਂ ਨੇ ਕਿਹਾ ਜ਼ਮੀਨ ਦਾਨ ਕਰੇ, ਗਊਆਂ ਦਾਨ ਕਰੇ। ਪੀ ਅੰਤਰ ਗਰਭ ਗੁਮਾਨ, ਉਹਦੇ ਨਾਲ ਵੀ ਅੰਦਰੋਂ ਜਿਹੜਾ ਹੰਕਾਰ ਹੈ, ਗਰਭ ਗੁਮਾਨ, ਉਹ ਨਹੀਂ ਜਾਣਾ ਹੈ। ਰਾਮ ਨਾਮ ਮਨ ਬੇਦਿਆ, ਗੁਰ ਦੀਆ ਸੱਚ ਦਾਨ, ਕਿ ਜਦੋਂ ਗੁਰੂ ਨੇ ਸੱਚ ਦਾ ਦਾਨ, ਨਾਮ ਦਾ, ਬੰਦਗੀ ਦਾ ਦਿੱਤਾ ਤੇ ਉਸ ਦੇ ਨਾਲ ਮਨ ਜਿਹੜਾ ਹੈ ਉਹ ਵਿੱਢਿਆ ਗਿਆ। ਮਨ ਹਠ ਬੁੱਧੀ ਕੀਤੀ ਹੈ, ਕੀਤੇ ਵੇਦ ਵਿਚਾਰ, ਕੀਤੇ ਬੰਧਨ ਜੀ ਕੇ, ਗੁਰਮੁਖ ਮੋਖ ਦੁਆਰ, ਸੱਚੋਂ ਉਰੈ ਸਭ ਕੋ ਉੱਪਰ ਸੱਚ ਆਚਾਰ। ਹੁਣ ਅਕਲ, ਫਿਲਾਸਫੀ, ਵੇਦ, ਸ਼ਾਸਤਰ, ਸਿਮਰਤੀਆਂ, ਕਿ ਜੀ ਇਹ ਬੜਾ ਸ਼ਾਸਤਰਾਂ ਦਾ ਗਿਆਤਾ, ਵੇਦਾਂ ਦਾ ਗਿਆਤਾ। ਗੁਰੂ ਸਾਹਿਬ ਨੇ ਕਿਹਾ ਮਨ ਹਠ ਬੁੱਧੀ ਕੀਤੀ ਆ, ਕੀਤੇ ਵੇਦ, ਜਿੰਨੀ ਮਰਜ਼ੀ ਮਨ ਨੂੰ ਹੱਠ 'ਚ ਲਿਆ ਕੇ ਜਿਹੜੀਆਂ ਨੇ ਤੁਸੀਂ ਜਿੰਨੀ ਮਰਜ਼ੀ ਅਕਲ ਦੀਆਂ ਵੇਦ ਵਿਚਾਰ ਜੋ ਮਰਜ਼ੀ ਕਰ ਲਓ। ਕੀਤੇ ਬੰਧਨ ਜੀ ਕੇ ਗੁਰਮੁਖ ਮੋਹ, ਇਹ ਸਾਰੇ ਜਿਹੜੇ ਨੇ ਇਹ ਹਉਮੈ ਦੇ ਬੰਧਨ ਨੇ ਜਿਹੜੇ ਤੁਹਾਨੂੰ ਪਏ ਹੋਏ ਨੇ। ਜਿਹੜਾ ਗੁਰਮੁਖ ਹੈ ਉਸ ਦੇ ਲਈ ਜਿਹੜਾ ਮੋਖ ਦੁਆਰ ਹੈ ਉਹ ਇਹ ਹੈ, ਸੱਚੋਂ ਉਰੈ ਸਭ ਕੋ ਉੱਪਰ ਸੱਚ ਆਚਾਰ, ਕਿ ਸਿੱਖ ਦੇ ਲਈ ਟਰੂਥ, ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਬਹੁਤ ਵੱਡੀ ਗੱਲ ਹੈ, ਪਰ ਸਭ ਤੋਂ ਵੱਡੀ ਗੱਲ ਹੈ ਟਰੂਥਫੁਲ ਲਿਵਿੰਗ, ਕਿ ਉਸ ਸੱਚ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਅਪਲਾਈ ਕਰਨਾ ਹੈ, ਜੀਵਨ ਦੇ ਵਿੱਚ ਰਹਿੰਦਿਆਂ। ਇਹ ਸਭ ਤੋਂ ਉੱਪਰ ਹੈ। ਸਭ ਕੋ ਉੱਚਾ ਆਖੀਐ ਨੀਚ ਨਾ ਦੀਸੈ ਕੋਏ, ਇੱਕ ਨੇ ਭਾਂਡੇ ਸਾਜੀ ਹੈ, ਇੱਕ ਚਾਨਣ ਤਿਉ ਲੋਏ, ਕਰਮ ਮਿਲੈ ਸੱਚ ਪਾਈਐ, ਤੁਰ ਬਖਸ਼ ਨਾ ਮਿਟੈ ਕੋਈ। ਕਿ ਸਾਰੇ ਹੀ ਆਪਣੇ ਆਪ ਨੂੰ ਉੱਚਾ ਗਿਣਦੇ ਨੇ, ਨੀਵਾਂ ਕੋਈ ਨਹੀਂ ਦੱਸਦਾ। ਉਸ ਵਾਹਿਗੁਰੂ ਨੇ ਜੋ ਸਾਜਿਆ, ਜੋ ਸਰੀਰ ਬਣਾਏ ਨੇ,
ਇੱਕ ਨੇ ਭਾਂਡੇ ਸਾਜਿਆ ਇੱਕ ਚਾਨਣ ਤੇ ਉਹ ਲੋਏ, ਕਿ ਜਿਨ੍ਹਾਂ ਦੇ ਅੰਦਰ ਤੇ ਗੁਰੂ ਦੇ ਗਿਆਨ ਦਾ ਚਾਨਣ ਹੈ ਉੱਥੇ ਲੋਹ ਹੈ, ਚਾਨਣ ਹੈ, ਐਨਲਾਈਟਨਮੈਂਟ ਹੈ, ਪਰ ਕਰਮ ਮਿਲੈ ਸੱਚ ਪਾਈ ਹੈ ਤੁਰ ਬਖਸ਼ ਨਾ ਮੇਟੇ ਕੋਏ। ਉਹਦੀ ਬਖਸ਼ਿਸ਼ ਦੇ ਨਾਲ ਜੇ ਸੱਚ ਮਿਲੇ, ਨਾਮ ਦੇ ਵਿੱਚ ਮਨ ਜੁੜੇ, ਤੇ ਇਹ ਧੁਰੋਂ ਆਈ ਬਖਸ਼ਿਸ਼ ਹੈ, ਇਸ ਨੂੰ ਫਿਰ ਕੋਈ ਵੀ ਮਿਟਾ ਨਹੀਂ ਸਕਦਾ। ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਭਾਏ, ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਹੇ ਸਮਾਏ, ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਂਦਾ ਜਾਏ। ਕਿ ਰੱਬ ਦੇ ਪਿਆਰ ਵਾਲੇ ਸਾਧੂਆਂ ਦੇ ਨਾਲ, ਭਲੇ ਲੋਕਾਂ ਨਾਲ ਮਿਲ ਕੇ ਮਨ ਦੇ ਵਿੱਚ ਸੰਤੋਖ ਆਉਂਦਾ ਹੈ, ਗੁਰੂ ਦਾ ਪਿਆਰ ਆਉਂਦਾ ਹੈ। ਉਸ ਵਾਹਿਗੁਰੂ ਜਿਹੜਾ ਅਕਥ ਹੈ ਉਸ ਦੀ ਕਥਾ ਵਿਚਾਰ ਦੇ ਨਾਲ ਜਿਹੜਾ ਫਿਰ ਸਤਿਗੁਰ ਮਾਹੇ ਸਮਾਏ, ਉਸ ਅਕਾਲ ਪੁਰਖ ਦੇ ਵਿੱਚ ਸਮਾਈ ਹੁੰਦੀ ਹੈ। ਔਰ ਉਸ ਨਾਮ ਦਾ ਅੰਮ੍ਰਿਤ, ਵਾਹਿਗੁਰੂ ਦੇ ਨਾਮ ਦਾ ਜਦੋਂ ਕਿਸੇ ਨੂੰ ਮਿਲਦਾ ਹੈ ਸੰਤੋਖਿਆ, ਫਿਰ ਮਨ ਦੇ ਅੰਦਰ ਇੱਕ ਸੰਤੋਖ ਆ ਜਾਂਦਾ ਹੈ, ਗਰੀੜ ਮੁੱਕ ਜਾਂਦੀ ਹੈ, ਦਰਗਹਿ ਪੈਦਾ ਜਾਏ ਔਰ ਦਰਗਾਹ ਦਾ ਪੱਤ ਦੇ ਨਾਲ ਜਾਣ ਦਾ ਰਸਤਾ ਮਿਲ ਜਾਂਦਾ ਹੈ। ਘਟ ਘਟ ਵਾਜੈ ਕਿੰਗਰੀ ਅਨ ਦਿਨ ਸ਼ਬਦ ਸੁਭਾਏ, ਵਿਰਲੇ ਕੋ ਸੋਝੀ ਪਈ ਗੁਰਮੁਖ ਮਨ ਸਮਝਾਏ, ਨਾਨਕ ਨਾਮ ਨਾ ਵਿਸਰੈ ਛੂਟੈ ਸ਼ਬਦ ਕਮਾਏ। ਜਦੋਂ ਨਾਮ ਦਾ ਅੰਮ੍ਰਿਤ ਮਨ ਦੇ ਅੰਦਰ ਸੰਤੋਖ ਪੈਦਾ ਕਰ ਦਿੰਦਾ ਹੈ ਤੇ ਫਿਰ ਘਟ ਘਟ ਵਾਜੈ ਕਿੰਗਰੀ, ਮਨ ਦੇ ਅੰਦਰ ਉਹ ਅਨਹਦ ਵੇਣ, ਅਨਹਦ ਜਿਹੜੀ ਹੈ ਆਵਾਜ਼, ਜਿਹੜਾ ਮਿਊਜ਼ਿਕ ਉਹ ਵੱਜਦਾ। ਅਨ ਦਿਨ ਸ਼ਬਦ ਸੁਭਾਏ, ਫਿਰ ਦਿਨ ਰਾਤ ਉਸ ਵਾਹਿਗੁਰੂ ਦੇ ਬਲਿਸਫੁਲ ਜੋਏ ਦਾ ਆਨੰਦ ਮਨ ਦੇ ਅੰਦਰ ਆਨੰਦ ਬਣਾਈ ਰੱਖਦਾ ਹੈ। ਪਰ ਇਹੋ ਜਿਹੇ ਵਿਰਲੇ ਨੇ ਜਿਨ੍ਹਾਂ ਨੂੰ ਇਹ ਸੋਝੀ ਪੈਂਦੀ ਹੈ ਔਰ ਗੁਰਮੁਖ ਆਪਣੇ ਮਨ ਨੂੰ ਸਮਝਾ ਕੇ ਇਸ ਪਾਸੇ ਤੋਰਦੇ ਨੇ। ਔਰ ਗੁਰੂ ਨਾਨਕ ਪਾਤਸ਼ਾਹ ਇਹੀ ਅਰਜ਼ੋਈ ਕਰਦੇ ਨੇ, ਅਰਦਾਸ ਕਰਦੇ ਨੇ ਕਿ ਨਾਨਕ ਨਾਮ ਨਾ ਵਿਸਰੈ, ਕਿ ਇਹ ਰੱਬ ਦਾ ਨਾਂ ਕਦੇ ਨਾ ਭੁੱਲੇ ਛੂਟੈ ਸ਼ਬਦ ਕਮਾਏ। ਕਿਉਂਕਿ ਅਲਟੀਮੇਟਲੀ ਇਸ ਸ਼ਬਦ ਦੀ ਕਮਾਈ ਦੇ ਨਾਲ, ਇਸ ਬੰਦਗੀ ਦੇ ਨਾਲ ਹੀ ਇਸ ਭਵਜਲ ਤੋਂ, ਇਸ ਮਾਇਆ ਰੂਪੀ ਸੰਸਾਰ ਤੋਂ ਛੁਟਕਾਰਾ ਹੋ ਸਕਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਤੀ ਰੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।